अस्सलाम वालेकुम वरहमतुल्लाहि जी। मेरे सारे भरावां दा की हाल चाल? उम्मीद करदा सारे खैरोफियत नाल होणगे। अच्छा जी, ਸਾਡੇ ਮੁਸਲਿਮ ਲੀਗ ਨੂਨ ਦੇ ਕੁਛ ਭਰਾ ਐਸੇ ਆ ਜਿਹੜੇ ਇਸ ਟਾਈਮ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਸ਼ਹਬਾਜ਼ ਸ਼ਰੀਫ ਨੂੰ ਦੁਨੀਆ ਲੀਡਰ ਮੰਨ ਰਹੀ ਆ, ਕਿ ਦੁਨੀਆ ਦਾ ਵੱਡਾ ਅਜ਼ੀਮ ਤਰੀਨ ਲੀਡਰ ਆ ਜਿਹੜਾ ਕਿ ਕਿਸੇ ਵੀ ਮੁਲਕ ਨੂੰ ਤਰੱਕੀ ਦੀ ਰਾਹ 'ਤੇ ਲੈ ਕੇ ਜਾ ਸਕਦਾ ਵਾ। ਅਤੇ ਉਹਨਾਂ ਦੀ ਖਿਦਮਤ ਦੇ ਵਿੱਚ ਇੱਕ ਛੋਟੀ ਜਿਹੀ ਵੀਡੀਓ ਲੈ ਕੇ ਆਇਆ ਮੈਂ। ਤੁਸੀਂ ਵੀਡੀਓ ਨੂੰ ਦੇਖਿਓ ਤਾਂ ਸਾਬਤ ਕਰਿਓ ਕਿ ਉਹਨੂੰ ਦੁਨੀਆ ਵਜ਼ੀਰ ਆਜ਼ਮ ਮੰਨਦੀ ਹੀ ਨਹੀਂ ਗੀ ਕਿ ਇਹ ਵੀ ਵਜ਼ੀਰ ਆਜ਼ਮ ਆ ਦੁਨੀਆ ਦਾ। ਉਹਨੂੰ ਪਿੱਛੋਂ ਆਪ ਹੱਥ ਲਾ ਕੇ ਤਾਰਫ ਕਰਾਉਣਾ ਪੈਂਦਾ ਕਿ ਭਾਈ ਵਜ਼ੀਰ ਆਜ਼ਮ ਮੈਂ ਆ। ਇਹ ਮੁਸਲਿਮ ਲੀਗ ਨੂਨ ਦੇ ਜਿਹੜੇ ਸਪੋਰਟਰ ਆ ਉਹ ਹਜੇ ਵੀ ਉਹਨੂੰ ਮੁਲਕ ਦਾ ਇੰਨਾ ਬੇੜਾ ਗਰਕ ਹੋਣ ਤੋਂ ਬਾਅਦ ਵੀ ਇਹ ਸਾਬਤ ਕਰਨ 'ਤੇ ਤੁਲੇ ਹੋਏ ਆ ਕਿ ਸ਼ਹਬਾਜ਼ ਸ਼ਰੀਫ ਤੋਂ ਵੱਡਾ ਮੁਲਕ ਦੇ ਵਿੱਚ ਲੀਡਰ ਕੋਈ ਨਹੀਂ ਗਾ। ਲਓ ਹੁਣ ਤੁਸੀਂ ਸਭ ਤੋਂ ਪਹਿਲੇ ਤਾਂ ਵੀਡੀਓ ਦੇਖੋ, ਵੀਡੀਓ ਤੋਂ ਬਾਅਦ ਫਿਰ ਬਾਕੀ ਗੱਲ ਕਰਦੇ ਆਪਾਂ। ਇਹ ਵੀਡੀਓ ਤੁਸੀਂ ਗੌਰ ਨਾਲ ਦੇਖ ਲਈ ਜਨਾਬ। ਹੁਣ ਉਹਦੀ ਕਿੰਨੀ ਕੁ ਔਕਾਤ ਆ, ਕਿੰਨਾ ਕੁ ਉਹਦੀ ਅਹਿਮੀਅਤ ਆ। ਪੀਪਲ ਪਾਰਟੀ ਨੇ ਆਪਣਾ ਵਜ਼ੀਰ ਆਲਾ ਜਿਹੜਾ ਉਹਨਾਂ ਦਾ ਸਿੰਧ ਦਾ ਵਜ਼ੀਰ ਆਲਾ ਉਹਨੂੰ ਅੱਗੇ ਕੀਤਾ, ਉਹਨੂੰ ਅਹਿਮੀਅਤ ਦਿੱਤੀ। ਵਜ਼ੀਰ ਆਜ਼ਮ ਸਾਡੇ ਨੂੰ ਕਿੰਨੀ ਕੁ ਅਹਿਮੀਅਤ ਦਿੱਤੀ ਇਹਦਾ ਵੀ ਖੁਦ ਅੰਦਾਜ਼ਾ ਲਗਾ ਲਵੋ। ਅਤੇ ਚਾਈਨਾ ਦਾ ਜਿਹੜਾ ਜੋ ਵੀ ਸੀਗਾ ਉਹ ਸਫੀਰ ਸੀਗਾ ਜਾਂ ਵਜ਼ੀਰ ਸੀਗਾ, ਉਹਨੇ ਉਹਨੂੰ ਕਿੰਨਾ ਕੁ ਪਹਿਚਾਣਿਆ, ਕਿੰਨੀ ਕੁ ਤਰਜੀਹ ਦਿੱਤੀ, ਉਹਦਾ ਵੀ ਤੁਸੀਂ ਬਖੂਬੀ ਅੰਦਾਜ਼ਾ ਲਾ ਸਕਦੇ ਹੋ। ਇਹ ਹੀ ਅਹਿਮੀਅਤ ਆ ਜੀ ਕਿ ਜਿਹੜਾ ਕਿਸੇ ਦੀ ਗੋਦ 'ਚ ਬੈਠ ਕੇ ਅੱਗੇ ਆਉਣਾ ਨਾ, ਉਹਦੀ ਫਿਰ ਇੰਨੀ ਕੀ ਅਹਿਮੀਅਤ ਹੁੰਦੀ ਅਤੇ ਆਹ ਕੁਛ ਹੀ ਉਹਦੇ ਲਈ ਰਹਿ ਜਾਂਦਾ ਵਾ। ਇਸ ਤੋਂ ਬਿਹਤਰ ਆ ਕਿ ਅੱਲਾਹ ਪਾਕ ਜੇ ਇੱਜ਼ਤ ਦੇਵੇ ਅਤੇ ਇੱਜ਼ਤ ਬਣਾਓ ਅਤੇ ਇੱਜ਼ਤ ਕਾਇਮ ਰੱਖੋ, ਨਾ ਕਿ ਇਹਨਾਂ ਤਰ੍ਹਾਂ ਤੁਸੀਂ ਜ਼ਲੀਲ ਹੋਵੋ। ਅੱਛਾ ਜੀ, ਹੁਣ ਇਸੇ ਹੁਕੂਮਤ ਦੇ ਦੂਸਰੇ ਹਿੱਸੇ ਦੀ ਤਰਫ ਆਉਂਦੇ ਹਾਂ ਅਸੀਂ। ਇਸਹਾਕ ਡਾਰ ਸਾਹਿਬ ਨੂੰ ਲੰਦਨ ਦੇ ਵਿੱਚੋਂ ਪਾਕਿਸਤਾਨ ਵਾਪਸ ਬੁਲਾਇਆ ਗਿਆ। ਇਸ ਲਈ ਬੁਲਾਇਆ ਗਿਆ ਕਿ ਤਜਰਬਾਕਾਰ ਵਜ਼ਾਰਤ ਖਜ਼ਾਨਾ ਦਾ ਸਾਡਾ ਤਜਰਬਾਕਾਰ ਮੈਂਬਰ ਆ ਜੀ, ਉਹਨੂੰ ਆਉਂਦੇ ਵਜ਼ਾਰਤ ਖਜ਼ਾਨਾ ਸੌਂਪ ਦਿੱਤੀ ਗਈ ਔਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਡਾਲਰ ਜਿਹੜਾ ਜੀ ਇਸਹਾਕ ਡਾਰ ਦੀ ਇਜਾਜ਼ਤ ਤੋਂ ਬਗੈਰ ਹਿੱਲ ਨਹੀਂ ਸਕਦਾ। ਕੁਛ ਪਟਵਾਰੀਆਂ ਨੇ ਅਤੇ ਕੁਛ ਲਿਫਾਫਾ ਸਹਾਫੀਆਂ ਨੇ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਆਉਣ ਵਾਲੇ ਵਕਤ ਦੇ ਵਿੱਚ ਐਨ ਮੁਮਕਿਨ ਆ ਕਿ ਡਾਲਰ ਦੇ ਉੱਤੇ ਤਸਵੀਰ ਹੀ ਇਸਹਾਕ ਡਾਰ ਦੀ ਲੱਗ ਜਾਵੇ ਸ਼ਾਇਦ। ਦੇਖੋ ਜੀ, ਮੁਸਲਿਮ ਲੀਗ ਨੂਨ ਦੇ ਮਸਨੂਈ ਡਾਲਰ ਨੂੰ ਪ੍ਰਵਾਨ ਜਿਹੜਾ ਇਹਨਾਂ ਨੇ ਚੜ੍ਹਾਇਆ, ਮਸਨੂਈ ਤੌਰ 'ਤੇ ਇਹਨਾਂ ਨੇ ਡਾਲਰ ਆਪਣੇ ਕੋਲ ਰੱਖ ਕੇ ਸਟਾਕ ਕਰਕੇ ਉੱਪਰ ਲੈ ਕੇ ਗਏ ਆ। ਫਿਰ ਇਸਹਾਕ ਡਾਰ ਨੂੰ ਮੁਲਕ 'ਚ ਵਾਪਸ ਲੈ ਕੇ ਆਉਣਾ। ਇਹਦਾ ਮਤਲਬ ਸਿਰਫ ਇਹ ਆ ਕਿ ਆਉਣ ਵਾਲੇ ਵਕਤ ਦੇ ਵਿੱਚ ਇਹਨਾਂ ਨੇ 1-2 ਮਹੀਨੇ ਦੇ ਵਿੱਚ ਥੋੜ੍ਹੀ ਜਿਹਾ ਬੈਲੈਂਸ ਕਰ ਦੇਣਾ ਵਾ। ਬਿਜਲੀ ਦੇ ਬਿੱਲ ਜਿਹੜੇ ਮਹਿੰਗੇ ਕੀਤੇ ਆ, ਪੈਟਰੋਲ ਤੇਲ ਡੀਜ਼ਲ ਜਿਹੜਾ ਮਹਿੰਗਾ ਕੀਤਾ ਵਾ, ਉਹਨੂੰ ਐਡਾ ਰੁਪਈਏ ਤਾਂ ਉਹਨਾਂ ਨੇ ਕਮਾ ਲਏ ਜਿੰਨੇ ਕਮਾਉਣੇ ਸੀ, ਔਰ ਮਜ਼ੀਦ ਉਹਨਾਂ ਨੇ 2-4 ਮਹੀਨੇ ਹੋਰ ਕਮਾਉਣੇ ਆ। ਉਹਨਾਂ ਨੇ ਆਖਰੀ ਦਿਨਾਂ ਦੇ ਵਿੱਚ ਇਹਨੂੰ ਸਸਤਾ ਕਰਕੇ ਕਹਿਣਾ ਜੀ ਬੱਲੇ ਬੱਲੇ ਅਸੀਂ ਮਹਿੰਗਾਈ ਕੰਮ ਕਰ ਦਿੱਤੀ। ਮਜ਼ਾ ਤਾਂ ਫੇਰ ਆ ਨਾ, ਅਗਰ ਇਮਰਾਨ ਖਾਨ ਦੀ ਹੁਕੂਮਤ 'ਚ 140 ਰੁਪਏ ਲੀਟਰ ਤੇਲ ਸੀਗਾ ਅਤੇ ਇਹ 120 ਕਰਦੇ, ਫਿਰ ਤਾਂ ਸਾਨੂੰ ਵੀ ਪਤਾ ਲੱਗਦਾ ਮਹਿੰਗਾਈ ਕੰਮ ਕੀਤੀ ਆ। ਇਹਨਾਂ ਦੇ ਤਾਂ 250 ਕਰ ਦਿੱਤਾ। ਅੱਛਾ ਜੀ, ਹੁਣ ਇਸਹਾਕ ਡਾਰ 'ਤੇ ਫਿਰ ਆ ਜਾਂਦੇ ਦੂਸਰੀ ਗੱਲ ਕਿ ਅਗਰ ਐਡਾ ਹੀ ਤਜਰਬਾਕਾਰ ਹੁੰਦਾ ਅਤੇ ਆਣ ਕੇ ਹੁਣ ਤੱਕ ਬੈਲੈਂਸ ਲੈ ਕੇ ਆਉਂਦਾ ਨਾ ਵਾਪਸ, ਜਿੱਥੇ ਇਮਰਾਨ ਖਾਨ ਛੱਡ ਕੇ ਗਿਆ ਸੀਗਾ। ਇਮਰਾਨ ਖਾਨ ਨੂੰ ਇਹਨਾਂ ਨੇ ਸਾਜ਼ਿਸ਼ਾਂ ਕਰਕੇ ਜਿੱਥੋਂ ਉਤਾਰਿਆ ਸੀਗਾ ਉੱਥੇ ਤੱਕ ਮੈਸ਼ੀਅਤ ਲੈ ਕੇ ਆਉਂਦਾ। ਮੁਸਲਿਮ ਲੀਗ ਨੂਨ PDM ਇਹਨਾਂ ਦਾ ਦੂਸਰਾ ਮਕਸਦ ਜਿਹੜਾ ਸੀਗਾ ਹੁਕੂਮਤ ਨੂੰ ਸੰਭਾਲਣ ਦਾ, ਉਹ ਸਿਰਫ ਔਰ ਸਿਰਫ ਇਹ ਸੀਗਾ ਕਿ ਇਹਨਾਂ 'ਤੇ ਜਿਹੜੇ ਕਰਪਸ਼ਨ ਦੇ ਚਾਰਜਿਸ ਸੀ, ਜਿਹੜੇ ਕੇਸ ਸੀ, ਨਾਅਹਲੀ ਦੇ ਕੇਸ ਸੀ, ਸਿਰਫ ਔਰ ਸਿਰਫ ਉਹਨਾਂ ਨੂੰ ਖ਼ਤਮ ਕਰਨਾ। ਤੁਹਾਨੂੰ ਸਾਰਿਆਂ ਨੂੰ ਬਖੂਬੀ ਅੰਦਾਜ਼ਾ ਵਾ, ਕੁਛ ਦਿਨ ਪਹਿਲੇ ਮਰੀਮ ਨਵਾਜ਼ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਕਲੀਨ ਚਿੱਟ ਦੇ ਕੇ ਫਾਰਗ ਕਰਕੇ ਪਾਸਪੋਰਟ ਉਹਨੂੰ ਦੇ ਦਿੱਤਾ। ਇਹ ਉਹੀ ਮਰੀਮ ਨਵਾਜ਼ ਜਿਹੜੀ ਕਹਿੰਦੀ ਸੀ ਮੈਨੂੰ ਟਰੇਜ ਵੀ ਰੱਖ ਕੇ ਪਾਸਪੋਰਟ ਦਿਓਗੇ ਤਾਂ ਮੈਂ ਪਾਸਪੋਰਟ ਨਹੀਂ ਲੈਣਾ। ਉਸ ਤੋਂ ਬਾਅਦ ਕੱਲ੍ਹ ਜਿਹੜਾ ਹਮਜ਼ਾ ਸ਼ਹਿਬਾਜ਼ ਨੂੰ ਔਰ ਸ਼ਹਬਾਜ਼ ਸ਼ਰੀਫ ਨੂੰ ਕਲੀਨ ਚਿੱਟ ਮਿਲ ਗਈ ਹੈ ਜੀ। ਇਹਨਾਂ ਦੇ ਸਾਰੇ ਕੇਸ ਜਿੰਨੇ ਇਹਨਾਂ ਦੇ ਚਪੜਾਸੀ, ਮਾਲੀ, ਬਾਵਰਚੀ, ਚੌਕੀਦਾਰ, ਡਰਾਈਵਰ, ਉਹਨਾਂ ਦੇ ਅਕਾਊਂਟਾਂ 'ਚ ਅਰਬਾਂ ਡਾਲਰ ਸੀਗੇ ਜਿਨ੍ਹਾਂ ਦਾ ਕੋਈ ਪ੍ਰੂਫ ਹੀ ਨਹੀਂ ਨਿਕਲਿਆ। ਔਰ ਉਹ ਕਹਿੰਦੇ ਸੀ ਕਿ ਸਾਨੂੰ ਨਹੀਂ ਪਤਾ ਸਾਡੇ ਅਕਾਊਂਟ 'ਚ ਕਿੰਨੇ ਸਿੱਟ ਦਿੱਤੇ। ਅੱਜ ਤੱਕ ਮੈਂ ਕਿਸੇ ਚਪੜਾਸੀ ਮਾਲੀ ਦੀ ਐਡੀ ਸੈਲਰੀ ਵੀ ਨਹੀਂ ਦੇਖੀ ਕਿ ਉਹ ਅਰਬਾਂ ਕਰਬਾਂ ਦਾ ਮਾਲਕ ਯਕਦਮ ਹੋ ਜਾਵੇ ਔਰ ਸਾਡੇ ਵਜ਼ੀਰ ਆਲਾ, ਵਜ਼ੀਰ ਆਜ਼ਮ ਹਾਊਸ ਦੇ ਉਹ ਜਿਹੜੇ ਉਹ ਮੁਲਾਜ਼ਮ ਹੋਣ। ਹੁਣ ਉਹ ਕੇਸ ਕਿੱਥੇ ਗਏ, ਉਹ ਪੈਸੇ ਕਿੱਥੇ ਗਏ? ਇਹਨਾਂ ਨੂੰ ਕਲੀਨ ਚਿੱਟ ਮਿਲ ਗਈ। ਇਹਨਾਂ ਨੇ ਵਾਸ਼ਿੰਗ ਮਸ਼ੀਨ, ਅਦਾਲਤਾਂ ਜਿਹੜੀਆਂ ਸਾਡੀਆਂ ਵਾ ਨਾ, ਉਹ ਇਹਨਾਂ ਲਈ ਸਿਰਫ ਔਰ ਸਿਰਫ ਵਾਸ਼ਿੰਗ ਮਸ਼ੀਨ ਔਰ ਵਾਸ਼ਿੰਗ ਮਸ਼ੀਨ ਦਾ ਕੰਮ ਕਰਦੀਆਂ ਵਾ। ਜਿੱਥੇ ਇਹਨਾਂ ਨੂੰ ਪਾਉਂਦੇ ਆ, ਘਮਾਉਂਦੇ ਆ, ਨਿਚੋੜਦੇ ਆ ਅਤੇ ਬਾਹਰ ਕੱਢ ਲੈਂਦੇ ਆ। ਤੁਸੀਂ ਆਉਣ ਵਾਲੇ ਵਕਤ 'ਚ ਦੇਖੋਗੇ ਅਨਕਰੀਬ ਨਵਾਜ਼ ਸ਼ਰੀਫ ਵੀ ਵਾਪਸ ਆਏਗਾ। ਨਵਾਜ਼ ਸ਼ਰੀਫ ਨੂੰ ਵੀ ਕਲੀਨ ਚਿੱਟ ਮਿਲ ਜਾਣੀ ਆ, ਉਹਦੇ ਵੀ ਕੇਸ ਸਾਰੇ ਖਤਮ ਹੋ ਜਾਣੇ ਆ, ਉਹ ਵੀ ਬਹਾਲ ਹੋ ਜਾਣਾ ਦੁਬਾਰਾ। ਜਿਹੜਾ ਨਾਅਹਲੀ ਦਾ ਕੇਸ ਸੀਗਾ ਉਹ ਵੀ ਖਤਮ ਹੋ ਜਾਣਾ ਵਾ। ਅਦਾਲਤਾਂ ਦੇ ਸਿਰਫ ਆਪਣੀ ਮਰਜ਼ੀ ਦੇ ਬੈਂਚ ਬਣਾਉਣ ਲਈ, ਆਪਣੇ ਕੇਸ ਖ਼ਤਮ ਕਰਨ ਲਈ, ਆਪਣੀਆਂ ਨੈਬ ਦੇ ਕੇਸ ਖ਼ਤਮ ਕਰਨ ਲਈ ਜਸਟ ਇਹਨਾਂ ਨੇ ਇਸ ਲਈ ਹੁਕੂਮਤ 'ਤੇ ਕਬਜ਼ਾ ਕੀਤਾ। ਸਾਡੀ ਆਵਾਮ ਨਾਲ ਇਹਨਾਂ ਨੂੰ ਨਾ ਕੱਲ੍ਹ ਕੋਈ ਮਤਲਬ ਸੀਗਾ, ਨਾ ਅੱਜ ਕੋਈ ਮਤਲਬ ਔਰ ਨਾ ਕੋਈ ਮਤਲਬ ਇਹਨਾਂ ਨੂੰ ਹੋਣਾ।
ਵੈਸੇ ਵੀ ਸਾਡੇ ਪਾਕਿਸਤਾਨ ਦੇ ਵਿੱਚ ਅਮੀਰ ਲਈ ਅਲੱਗ ਕਾਨੂੰਨ, ਗਰੀਬ ਲਈ ਅਲੱਗ ਕਾਨੂੰਨ। ਜਿਹੜੀ ਡਾਂਗ ਸੋਟਾ ਚੱਲਦੀ ਆ ਜਾਂ ਜੇਲ੍ਹਾਂ ਦੇ ਵਿੱਚ ਪਿਸਦੇ ਆ, ਉਹ ਸਿਰਫ ਗਰੀਬ ਆਵਾਮ ਆ, ਗਰੀਬ ਆਵਾਮ ਲਈ ਸਜ਼ਾਵਾਂ ਵਾ। ਇਹਨਾਂ ਲਈ ਸਿਰਫ ਔਰ ਸਿਰਫ ਰਿਆਇਤ ਹੀ ਆ, ਸਾਡੇ ਹੁਕਮਰਾਨਾਂ ਲਈ ਰਿਆਇਤ ਆ। ਬਾਕੀ ਦੁਆ ਵਾ ਅੱਲਾਹ ਪਾਕ ਸਾਰਿਆਂ ਨੂੰ ਹਦਾਇਤ ਦੇਵੇ, ਅੱਲਾਹ ਪਾਕ ਸਾਰਿਆਂ ਨੂੰ ਖੈਰੋ ਫੀਰ ਨਾ ਰੱਖੇ। ਅੱਲਾਹ ਹਾਫਿਜ਼।